ਪਿਛਲੇ ਕੁਝ ਸਮੇਂ ਤੋਂ ਜਿਹੜੀ ਪੰਥਕ ਲੀਡਰਸ਼ਿਪ ਸੀ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਸਾਈਡ ਹੋਈ ਜਾਪਦੀ ਸੀ, ਤਾਂ ਕੀ ਲੱਗਦਾ ਕਿ ਮਾਨ ਸਾਹਿਬ ਦੀ ਜਿੱਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਥਕ ਲੀਡਰਸ਼ਿਪ ਹੈ ਉਹ ਪੰਜਾਬ ਦੀ ਵਾਗਡੋਰ ਕਿਸ ਤਰੀਕੇ ਦੇ ਨਾਲ ਸੰਭਾਲ ਸਕਦੀ ਹੈ? ਇਕੱਲਾ ਪੰਥਕ ਸੱਤਰਾਂ ਜਾਂ ਪੰਥਕ ਲੀਡਰਸ਼ਿਪ ਦੀ ਗੱਲ ਨਹੀਂ, ਇਹਦੇ 'ਚ ਪੰਜਾਬ ਦੀ ਨੁਹਾਰ ਬਦਲੂ। ਕਕਾਰਾਂ ਦੀ ਗੱਲ ਕਰਦੇ ਹੋ, ਦੇਖੋ ਕਿਰਪਾਨ ਕਕਾਰ ਹੈ ਤੁਹਾਡਾ। ਜੇ ਤੁਹਾਡੀ ਕਕਾਰ ਗੱਲ ਕਰਦੀ ਤੇ ਉਹ ਕਹਿਤਾ ਵੀ ਜੀ ਇਹ ਗੱਤਕਾ ਖੇਡਣਾ ਸੀ, ਸਾਡੇ ਆਪਦਿਆਂ ਨੇ, ਸਾ ਗੁਰਚਰਨ ਸਿੰਘ ਟੌਹੜਾ ਨੇ ਕਿਹਾ ਨਾ, ਇਹ ਸਾਡੇ ਆਪਦਿਆਂ ਨੇ ਸਾਨੂੰ ਸਰਟੀਫਿਕੇਟ ਦਿੱਤੇ ਨਾ, ਬਿਕੋਜ਼ ਇਹਨਾਂ ਦਾ ਸਮਝੌਤਾ ਸੀ ਦਿੱਲੀ ਨਾਲ। ਜਿਹੜੀ ਅੱਜ ਵਾਲੀ ਜਨਰੇਸ਼ਨ ਹੈ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਲੀਡ ਕੀਤਾ, ਜਿਹੜੇ ਦਿੱਲੀ ਦੀਆਂ ਬਰੂਹਾਂ 'ਤੇ ਪਹੁੰਚੇ, ਉਹਦੇ ਵਿੱਚ ਮੈਂ ਇੱਕ ਸੋਚਦਾ ਪੋਲੀਟੀਕਲ ਅਵੇਕਨਿੰਗ ਹੋਈ। ਪੰਜਾਬ ਨੂੰ ਜਿਹੜਾ ਇਹ ਇਹਨਾਂ ਨੇ ਇੱਕ ਦਿੱਲੀ ਦੇ ਚੀਫ ਮਿਨਿਸਟਰ ਦੇ ਥੱਲੇ ਲਾਇਆ, ਔਰ ਇਹ ਕਦੀ ਨਾ ਭੁੱਲੋ 1956 ਤੱਕ ਦਿੱਲੀ ਇੱਕ ਸਿਰਫ ਜ਼ਿਲ੍ਹਾ ਸੀ। ਤੁਸੀਂ ਦੇਖਿਆ ਹੋਏਗਾ ਇਲੈਕਸ਼ਨਸ ਤੋਂ ਇਲਾਵਾ ਇਹ ਪਿਛਲੇ 3 ਮਹੀਨਿਆਂ 'ਚ ਇਹਨੇ ਕਦੀ ਪ੍ਰੈਸ ਨੂੰ ਫੇਸ ਨਹੀਂ ਕੀਤਾ। ਇਹ ਬੈਠ ਕੇ ਆਪਦੇ ਆਫਿਸ ਦੇ ਵਿੱਚ ਇੱਕ ਜਿਹੜਾ ਡਿਕਟੇਟਡ ਡਰਾਫਟ ਹੈਗਾ ਆ ਉਹ ਬੋਲ ਦਿੰਦਾ ਹੈਗਾ, ਜਿਵੇਂ ਮੋਦੀ ਕਰਦਾ। ਜਿਹੜੀ ਇਹਨਾਂ ਨੇ ਬੰਦ ਕੀਤਾ ਹੈਗਾ ਗੀਤ, ਉਹਦੇ ਵਿੱਚ ਕੁਝ ਵੀ ਐਸਾ ਨਹੀਂ ਹੈਗਾ। ਉਸ ਗੀਤ ਵਿੱਚ ਉਹਨੇ ਹਿਸਟੋਰੀਕਲ ਫੈਕਟਸ ਨਰੇਟ ਕੀਤੇ ਨੇ, ਬਟ ਉਹਨੇ ਇਸ ਤਰ੍ਹਾਂ ਨਰੇਟ ਕੀਤਾ ਵੀ ਉਹ ਤੁਹਾਡੀ ਰੂਹ ਨੂੰ ਝੰਜੋੜ ਦਿੰਦੇ ਵੀ ਸਾਡੇ ਨਾਲ ਕੀ ਹੈ। ਇਹ ਜਿਹੜਾ ਵੀ ਇਨਸਾਨ ਇਸ ਸਟੇਟ ਦੇ ਖਿਲਾਫ ਆਵਾਜ਼ ਉੱਠਦਾ ਹੈ ਐਂਡ ਉਹਦੀ ਫੋਲੋਇੰਗ ਹੈਗੀ ਹੈ, ਮਾਸ ਬੇਸ ਹੈਗਾ, ਉਹਨੂੰ ਸਟੇਟ ਕਤਲ ਤੇ ਕਤਲ। ਈਵਨ SYL ਦਾ ਬੈਨ ਵੀ ਗੁਲਾਮੀ ਦੇ ਨਿਸ਼ਾਨ। ਅੱਜ ਹੀ ਮੈਂ ਟ੍ਰਿਬਿਊਨ ਪੜ੍ਹ ਰਿਹਾ ਸੀ, 2 ਕਿਸੇ ਹਰਿਆਣਵੀ ਸਿੰਗਰਸ ਨੇ ਜਵਾਬ ਕੱਢਿਆ SYL ਦਾ, ਉਹ ਬੈਨ ਨਹੀਂ ਹੋਏ, ਥੋੜਾ ਬੈਨ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਕਿਹਾ ਜਾਂਦਾ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਬੜੀਆਂ ਪਿਆਰੀਆਂ ਸਤਰਾਂ ਨੇ, ਪਰ ਜਦੋਂ ਪੰਜਾਬ ਦੇ ਜੰਮੇ, ਪੰਜਾਬ ਦੇ ਵਿੱਚ ਵੱਡੀਆਂ ਜਿੱਤਾਂ ਪ੍ਰਾਪਤ ਕਰਦੇ ਨੇ, ਉਹ ਵੀ ਲੰਮੇ ਸਮੇਂ ਬਾਅਦ, ਤਾਂ ਜਿਹੜੇ ਪੰਜਾਬ ਦੇ ਨਾਲ ਮੁਹੱਬਤ ਰੱਖਣ ਵਾਲੇ ਲੋਕ ਨੇ, ਸੁਭਾਵਿਕ ਤੌਰ ਤੇ ਉਹਨਾਂ ਦੇ ਮਨਾਂ ਦੇ ਵਿੱਚ ਖੁਸ਼ੀ ਤਾਂ ਹੁੰਦੀ ਹੈ, ਪਰ ਭਵਿੱਖ ਨੂੰ ਲੈ ਕੇ ਜਿਹੜੀਆਂ ਪੰਜਾਬ ਦੇ ਦਰਪੇਸ਼ ਚੁਣੌਤੀਆਂ ਨੇ, ਉਹਨਾਂ ਨੂੰ ਲੈ ਕੇ, ਉਹਨਾਂ ਦੇ ਮਸਲਿਆਂ ਹੱਲ ਵਾਸਤੇ ਵੀ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਆਸ ਦੀ ਕਿਰਨ ਜਾਗਦੀ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਵੱਡੀ ਜਿੱਤ ਪ੍ਰਾਪਤ ਕਰਦੇ ਨੇ। ਤਾਂ 3 ਮਹੀਨਿਆਂ ਦੇ ਸਮਾਂ ਕਾਲ ਦੇ ਦਰਮਿਆਨ, ਕਿਉਂਕਿ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਨਾ ਇੱਕ ਬਹੁਤ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਦੂਜੀ ਗੱਲਬਾਤ ਨੂੰ ਲੈ ਕੇ SYL ਨਹਿਰ ਨੂੰ ਲੈ ਕੇ ਗੱਲਬਾਤ ਚੱਲਦੀ ਹੈ, ਕਿਉਂਕਿ ਸਿੱਧੂ ਮੂਸੇਵਾਲੇ ਵੱਲੋਂ ਅੰਤਲੇ ਸਮੇਂ ਦੇ ਵਿੱਚ ਗੀਤ ਗਾਇਆ ਜਾਂਦਾ SYL ਨਹਿਰ ਨੂੰ ਲੈ ਕੇ, ਤਾਂ ਇੱਕ ਵਿਵਾਦ ਭਖਦਾ ਨਜ਼ਰ ਆਉਂਦਾ ਹੈ। ਉਹ ਵਿਵਾਦ ਉਹਨਾਂ ਚੀਜ਼ਾਂ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ SYL ਗੀਤ ਨੂੰ ਬੈਨ ਕਰ ਦਿੱਤਾ ਜਾਂਦਾ ਹੈ ਭਾਰਤ ਦੇ ਵਿੱਚੋਂ। ਤਮਾਮ ਮਸਲਿਆਂ ਦੇ ਉੱਪਰ ਗੱਲਬਾਤ ਕਰਾਂਗੇ। ਮਾਨ ਸਾਹਿਬ ਦੀ ਜਿੱਤ ਕਿਵੇਂ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਿੱਤਾਂ ਨੂੰ ਲੈ ਕੇ ਜਿਹੜੀ ਪੰਥਕ ਲੀਡਰਸ਼ਿਪ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਹੋਰ ਉਭਾਰ ਆ ਸਕਦਾ ਹੈ। ਤਾਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਖੁਸ਼ੀ ਵਾਲਾ ਦਿਨ ਹੈ। ਲੰਮੇ ਸਮੇਂ ਬਾਅਦ ਸਿੱਖ ਕੌਮ ਦੀਆਂ ਸਫਾਵਾਂ ਦੇ ਅੰਦਰ ਇਹ ਖੁਸ਼ੀ ਆਈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਲੋਕਾਂ ਨੇ ਜਿੱਤ ਪ੍ਰਾਪਤ ਕਰਵਾਈ ਹੈ। ਤਾਂ ਪੂਰੇ ਹਾਲਾਤਾਂ ਨੂੰ ਵੇਖ ਕੇ ਕਿਵੇਂ ਦੇਖਦੇ ਹੋ ਕਿ ਇਸ ਜਿੱਤ ਨੂੰ ਕਿਸ ਐਂਗਲ ਤੋਂ ਦੇਖਦੇ ਹੋ? ਇਹ ਜਿਹੜੀ ਇਹ ਜਿੱਤ ਹੈ ਨਾ ਜੀ, ਇਹ ਬਹੁਤ ਤੁਸੀਂ ਠੀਕ ਕਿਹਾ ਹੈਗੀ, ਬੜੀ ਮੁੱਦਤਾਂ ਬਾਅਦ ਆਈ ਹੈ ਔਰ ਬਹੁਤ ਜ਼ਿਆਦਾ ਸੰਘਰਸ਼ ਤੋਂ ਬਾਅਦ ਆਈ ਹੈ, ਔਰ ਇਹ ਨੌਜਵਾਨਾਂ ਨੇ ਜਿੱਤ ਲਿਆਂਦੀ ਹੈ। ਇਹਦੇ 'ਚ ਸਾਡੇ ਬਾਕੀ ਜਿਹੜੇ ਨੌਜਵਾਨਾਂ ਦੀ ਸ਼ਹਾਦਤ, ਕਿਸਾਨੀ ਸੰਘਰਸ਼ ਸ਼ਹੀਦ ਹੋਏ ਸਾਡੇ, ਔਰ ਖ਼ਾਸ ਤੌਰ 'ਤੇ ਸਰਦਾਰ ਸੰਦੀਪ ਸਿੰਘ ਸਿੱਧੂ, ਦੀਪ ਸਿੱਧੂ ਦੀ ਸ਼ਹਾਦਤ, ਅਤੇ ਸਰਦਾਰ ਮੂਸੇਵਾਲਾ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ, ਉਹਨਾਂ ਦੀ ਜਿਹੜਾ ਖੂਨ, ਉਹਨਾਂ ਨੂੰ ਆਪਣੇ ਖੂਨ ਦੇ ਨਾਲ ਇਹ ਸਾਰੀ ਜਿਹੜੀ ਜਿੱਤ ਹੈ ਇਹ ਉਹਨਾਂ ਲੋਕਾਂ ਨੂੰ ਸਮਰਪਿਤ ਹੈ। ਅਤੇ ਔਰ
ਬੜੇ ਅਸੀਂ ਨਿਰਮਤਾ ਨਾਲ ਇਹ ਜਿਹੜੀ ਜਿੱਤ ਹੈ ਉਹਨੂੰ ਲੈਂਦੇ ਹਾਂ। ਮਾਨ ਸਾਹਿਬ ਇੱਕ ਹੋਰ ਗੱਲ ਹੈ ਕਿ ਜੇ ਨਾ ਜਿੱਤ ਦੀ ਪੇੜ ਨੂੰ ਕਿਤੇ ਨਾ ਕਿਤੇ ਜਿਹੜਾ ਧਰਾਤਲ ਤੌਲ ਤੇ ਬੰਨਣ ਦੀ ਗੱਲ ਕੀਤੀ ਜਾਵੇ ਤਾਂ ਇਹਦਾ ਜਿਹੜਾ ਜਿੱਤ ਦਾ ਸਿਰਾ ਉਹ ਸਿੱਧੂ ਮੂਸੇਵਾਲੇ ਨੂੰ ਜਾਂਦਾ ਹੈ, ਨੌਜਵਾਨ ਦੀਪ ਸਿੱਧੂ ਨੂੰ ਜਾਂਦਾ ਹੈ। ਤਾਂ ਇਹ ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦੀ ਇਹ ਜਿਹੜੀ ਜਿੱਤ ਹੈ ਇਹਨੂੰ ਮੈਂ ਸਮਝਦਾ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਸੋਚ, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ 40 ਸਾਲ ਦੇ ਸਮੇਂ ਦੇ ਵਿੱਚ ਸਿੱਖ ਸਿਧਾਂਤਾਂ ਤੇ ਪੰਥਕ ਵਿਚਾਰਧਾਰਾ ਤੇ ਪਹਿਰਾ, ਦੀਪ ਸਿੱਧੂ ਦੀ ਜਾਗ ਤੇ ਸਿੱਧੂ ਮੂਸੇਵਾਲੇ ਦੇ ਬੋਲ ਤੇ ਨੌਜਵਾਨ, ਅੱਜ ਦਾ ਜਿਹੜਾ ਨੌਜਵਾਨ ਹੈ ਉਹਦੀ ਨਿਸ਼ਕਾਮ ਮਿਹਨਤ ਤੇ ਉਮੀਦ, ਸਾਰਿਆਂ ਦਾ ਇਹ ਇੱਕ ਇਕੱਠਾ ਜਿਹੜਾ ਪ੍ਰਗਟਾਵਾ ਹੈ, ਇਹ ਕੱਲ੍ਹ ਸੰਗਰੂਰ ਦੀ ਜਿਹੜੀ ਬਾਈ ਇਲੈਕਸ਼ਨ ਹੈ ਉਹਦੀ ਜਿੱਤ ਦਾ ਕਾਰਨ ਬਣਿਆ। ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦੇ ਮਨਾਂ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਮਾਨ ਸਾਹਿਬ ਕਹਿੰਦੇ ਸੀ ਮੇਰੀ ਕੌਮ ਮੈਨੂੰ ਹਰਾ ਦਿੰਦੀ ਹੈ, ਪਰ ਅੱਜ ਉਹਨਾਂ ਦੀ ਕੌਮ ਨੇ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪ੍ਰਾਪਤ ਕਰਤੀ। ਤੇ ਕਿਤੇ ਨਾ ਕਿਤੇ ਜਿਹੜੇ ਇਹ ਮਾਨ ਸਾਹਿਬ ਦੇ ਭਾਵੁਕ ਹੋ ਕੇ ਕਹੇ ਬੋਲ ਨੇ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕਰ ਕੀਤੇ ਲੱਗਦੇ। ਬਿਲਕੁਲ ਬਿਲਕੁਲ, ਕੌਮ ਨੇ ਜਿਤਾਇਆ ਹੈ, ਸੰਗਤ ਨੇ ਜਿਤਾਇਆ ਹੈ। ਤੇ ਕਹਿੰਦੇ ਨੇ ਨਾ, ਗੁਰੂ ਸਾਹਿਬ ਨੇ ਵੀ ਕਿਹਾ ਗੁਰੂ 19 ਵਿਸਵੇ ਤੇ ਸੰਗਤ 21 ਵਿਸਵੇ। ਸੋ ਸੰਗਤ ਦਾ ਹੀ ਪ੍ਰਤਾਪ ਹੈ। ਆਪ ਤਾਂ ਠੀਕ ਹੈ, ਸਾਡੇ ਲੀਡਰ ਨੇ, ਸਾਡੇ ਪ੍ਰਧਾਨ ਨੇ, ਬੜੀ ਸੇਵਾ ਹੈ, ਬਟ ਅਖੀਰ 'ਚ ਸੰਗਤ ਦਾ ਪਿਆਰ ਹੈ ਔਰ ਸੰਗਤ ਨੂੰ ਰਿਅਲਾਈਜੇਸ਼ਨ ਹੋਈ ਹੈ ਕਿ ਇਹ ਸੱਚਾ ਸੁੱਚਾ ਇਨਸਾਨ ਹੈ। ਇਹ ਸੱਚੇ ਸੁੱਚੇ ਇਨਸਾਨ ਨੂੰ ਹਰ ਵਾਰ, ਔਰ ਇਹਨਾਂ ਨੇ ਕਦੀ ਹਾਰ ਨਹੀਂ ਮੰਨੀ। ਮੈਂ ਦੇਖਿਆ ਸੀ ਕਿ ਵੀ ਜਦੋਂ ਵੀ ਕੋਈ ਇਲੈਕਸ਼ਨ ਹਾਰ ਜਾਂਦੇ ਸੀ, ਅਗਲੇ ਦਿਨ ਸਵੇਰੇ ਫਿਰ ਚੜ੍ਹਦੀ ਕਲਾ 'ਚ ਅਗਲੀ ਜੰਗ ਦੀ ਤਿਆਰੀ। ਇਹ ਨਹੀਂ ਸੀ ਵੀ ਲੋਕ ਤਾਂ ਇੱਥੇ ਵੇਖੋ, ਤੁਸੀਂ ਵੇਖਿਆ ਹੋਣਾ ਕਿੰਨੇ ਦਲ ਆਏ ਤੇ ਕਿੰਨੇ ਲੀਡਰ ਆਏ, ਇੱਕ ਇਲੈਕਸ਼ਨ ਹਾਰ ਜਾਂਦੇ ਨੇ, ਉਦੋਂ ਬਾਅਦ ਉਹ ਨਿਬੜ ਜਾਂਦਾ ਕੰਮ ਸਾਰਾ ਉਹਨਾਂ ਦਾ। ਸੋ ਇਹ ਤਾਂ ਹੋਇਆ ਹੀ ਨਹੀਂ, ਇਹ 40 ਸਾਲ 'ਚ ਨਹੀਂ ਹੋਇਆ। ਮਾਨ ਸਾਹਿਬ ਇਸ ਤਰ੍ਹਾਂ ਦੇ ਸ਼ਖਸ ਨੇ, ਇੱਕ ਨਵੇਕਲੇ ਨੇ, ਉਹਨਾਂ ਦਾ ਇੱਕ ਸੰਘਰਸ਼ ਹੈ, ਕਿਉਂਕਿ 40 ਸਾਲ ਦਾ ਜਿਹੜਾ ਪਿਛਲਾ ਸੰਘਰਸ਼ ਉਹਨਾਂ ਦਾ ਬੋਲਦਾ ਹੈ, ਬਹੁਤ ਲੰਬੀ ਘਾਲਣਾ ਹੈ, ਬੜੀ ਦ੍ਰਿੜਤਾ ਦੇ ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ, ਤਾਂ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਵਿਚਰਦੇ ਰਹੇ ਨੇ। ਅਤੇ ਜੇ ਇਸ ਗੱਲ ਨੂੰ ਲੈ ਕੇ ਆਪਾਂ ਗੱਲ ਕਰੀਏ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਪੰਥਕ ਲੀਡਰਸ਼ਿਪ ਸੀ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਸਾਈਡ ਹੋਈ ਜਾਪਦੀ ਸੀ, ਤਾਂ ਕੀ ਲੱਗਦਾ ਕਿ ਮਾਨ ਸਾਹਿਬ ਦੀ ਜਿੱਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਥਕ ਲੀਡਰਸ਼ਿਪ ਹੈ ਉਹ ਪੰਜਾਬ ਦੀ ਵਾਗਡੋਰ ਕਿਸ ਤਰੀਕੇ ਦੇ ਨਾਲ ਸੰਭਾਲ ਸਕਦੀ ਹੈ? ਇਸ ਜਿੱਤ ਨਾਲ ਮੈਂ ਸਮਝਦਾ ਜੀ ਕੱਲਾ ਪੰਥਕ ਸੱਤਰਾਂ ਜਾਂ ਪੰਥਕ ਲੀਡਰਸ਼ਿਪ ਦੀ ਗੱਲ ਨਹੀਂ, ਇਹਦੇ 'ਚ ਪੰਜਾਬ ਦੀ ਨੁਹਾਰ ਬਦਲਣ ਵਾਲੀ, ਪੰਜਾਬ ਦਾ ਭਵਿੱਖ ਬਦਲਣ ਵਾਲਾ। ਤੁਹਾਡੀ ਉਮਰ ਸ਼ਾਇਦ ਥੋੜ੍ਹੀ ਛੋਟੀ ਹੈ। ਇਹ ਜਦੋਂ ਜਿਹੜਾ ਹਥਿਆਰਬੰਦ ਸੰਘਰਸ਼ ਸੀਗਾ, ਉਦੋਂ ਬਾਅਦ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਨਾਲ ਸਮਝੌਤਾ ਕਰ ਲਿਆ, ਉਦੋਂ ਬਾਅਦ ਇੱਕ ਸਟੇਟ ਨੇ ਨੈਰੇਟਿਵ ਬਿਲਡ ਕਰਤਾ ਭਈ ਜਿਹੜਾ ਇਹਨਾਂ ਨੇ ਜਦੋਂ ਪੰਜਾਬੀਅਤ ਦੀ ਇਕੱਲੀ ਗੱਲ ਕਰ ਲਈ ਤੇ ਕੌਮ ਔਰ ਪੰਥ ਨੂੰ ਛੱਡ ਗਿਆ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ, ਇਹਨਾਂ ਨੇ ਇੱਕ ਨੈਰੇਟਿਵ ਬਿਲਡ ਕਰ ਲਿਆ। ਇਹਦੇ 'ਚ ਜਿਹੜੇ ਪੰਜਾਬ ਪੱਖੀ ਲੋਕ ਸੀ ਉਹਨਾਂ ਨੂੰ ਹਾਰਡਲਾਈਨਰ ਕਿਹਾ ਗਿਆ, ਉਹਨਾਂ ਨੂੰ ਰੈਡੀਕਲ ਕਿਹਾ ਗਿਆ, ਉਹਨਾਂ ਨੂੰ ਗਰਮ ਦਲੀਏ ਕਿਹਾ ਗਿਆ। ਇਹ ਜੇ ਤਗਮੇ ਦਿੱਤੇ ਗਏ, ਇਹ ਜੇ ਸਰਟੀਫਿਕੇਟ ਵੰਡੇ ਗਏ ਸਟੇਟ ਵੱਲੋਂ। ਜੇ ਤੁਸੀਂ ਆਪਣੇ ਕਕਾਰਾਂ ਦੀ ਗੱਲ ਕਰਦੇ ਹੋ, ਦੇਖੋ ਕਿਰਪਾਨ ਕਕਾਰ ਹੈ ਤੁਹਾਡਾ। ਜੇ ਤੁਹਾਡੀ ਕਕਾਰ ਗੱਲ ਕਰਤੀ ਤੇ ਉਹ ਕਹਿ ਦਿੱਤਾ ਵੀ ਜੀ ਇਹ ਗੱਤਕਾ ਖੇਡਣਾ ਸੀ, ਸਾਡੇ ਆਪਦਿਆਂ ਨੇ, ਸਾ ਗੁਰਚਰਨ ਸਿੰਘ ਟੌਹੜਾ ਨੇ ਕਿਹਾ ਨਾ, ਇਹ ਸਾਡੇ ਆਪਦਿਆਂ ਨੇ ਸਾਨੂੰ ਸਰਟੀਫਿਕੇਟ ਦਿੱਤੇ ਨਾ, ਬਿਕੋਜ਼ ਇਹਨਾਂ ਦਾ ਸਮਝੌਤਾ ਸੀ ਦਿੱਲੀ ਨਾਲ। ਉਹਦੇ ਵਿੱਚ ਜਦੋਂ ਤੱਕ ਇਹ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਨਿਧੜਕ ਸੀਗੀਆਂ, ਜਿਨ੍ਹਾਂ ਨੂੰ ਡਰ ਨਹੀਂ ਸੀ, ਜਿਨ੍ਹਾਂ ਨੂੰ ਕੋਈ ਲੋਭ ਲਾਲਚ ਨਹੀਂ ਸੀ, ਸਿਰਫ ਕੌਮ ਦੇ ਉਹ ਸੀਗੇ, ਉਹਨਾਂ ਦੇ ਹਰ ਪੋਜ਼ੀਟਿਵ ਐਕਸ਼ਨ ਨੂੰ ਵੀ ਨੈਗੇਟਿਵਲੀ ਦੇਖਿਆ ਗਿਆ। ਅੱਜ ਵੀ ਕਿਸੇ ਨੇ ਕਦੀ
ਜਿਹੜਾ ਉਸਤਾਦ ਸਿਮਰਨਜੀਤ ਸਿੰਘ ਮਾਨ ਦਾ 99 ਤੋਂ 2004 ਵਾਲਾ ਟੈਨਿਓਰ ਹੈਗੀ ਪਾਰਲੀਮੈਂਟ ਦੀ, ਉਹਦੀ ਮੇਰੇ ਖਿਆਲ ਕੋਈ ਵੀ ਗੱਲ ਨਹੀਂ ਕਰਦਾ। ਉਹਨਾਂ ਦੀਆਂ ਤੁਸੀਂ ਸਪੀਚਸ ਸੁਣੋ, ਉਹਨਾਂ ਦੀਆਂ ਗੱਲਬਾਤ ਸੁਣੋ। ਆਈ ਥਿੰਕ ਉਹਨਾਂ ਨੂੰ ਵਨ ਆਫ ਦ ਬੈਸਟ ਪਾਰਲੀਮੈਂਟੇਰੀਅਨ ਦਾ ਅਵਾਰਡ ਮਿਲਿਆ ਸੀ। ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ, ਬਿਕੋਜ਼ ਇੱਕ ਸਟੇਟ ਨੇ ਨੈਰੇਟਿਵ ਬਿਲਡ ਕੀਤਾ ਸੀ ਇੱਕ ਇਨਸਾਨ ਨੂੰ ਹਾਸ਼ੀਏ 'ਤੇ ਧੱਕਣ ਦਾ। ਪਰ ਅਸ਼ਕੇ ਜਾਈਏ ਉਸ ਇਨਸਾਨ 'ਤੇ, ਸਾਰੀ ਸਟੇਟ ਦਾ ਨੈਰੇਟਿਵ ਲੱਗਿਆ ਰਿਹਾ। ਬਟ ਉਹਨਾਂ ਨੇ 40 ਸਾਲ ਉਹਨਾਂ ਨੇ 40 ਸਾਲ ਦਾ ਸੰਘਰਸ਼ ਲੜ ਕੇ ਉਸ ਨੈਰੇਟਿਵ ਨੂੰ ਫਾਈਟ ਕੀਤਾ ਅਤੇ ਉਹਦੇ 'ਚੋਂ ਨਿਕਲ ਕੇ ਅਸਲੀਅਤ ਲੈ ਕੇ ਆਏ। ਔਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਮੇਰਾ ਖਿਆਲ ਸਭ ਕੁਛ ਬੜੀ ਪੋਲੀਟੀਕਲੀ ਅਵੇਅਰ ਹੈਗੀ। ਇਹ ਜਿਹੜਾ ਅੱਜ ਦਾ ਦੌਰ ਹੈ, ਸੰਨ 2022 ਹੈ, ਇਹ ਕਿਸਾਨੀ ਸੰਘਰਸ਼ 'ਚੋਂ ਨਿਕਲ ਕੇ ਆਇਆ। ਇਹ ਜਿਹੜਾ ਪੋਲੀਟੀਕਲ ਦੌਰ ਹੈ, ਇਹ ਜਿਹੜੀ ਅਵੇਕਨਿੰਗ ਹੋਈ ਹੈ, ਇਹ ਅਵੇਕਨਿੰਗ ਸਟੇਟ ਨੇ ਇੱਕ ਨੈਰੇਟਿਵ ਬਿਲਡ ਕਰਕੇ, ਉਦੋਂ ਤਸ਼ੱਦਦ ਕਰਕੇ, ਜ਼ੁਲਮ ਕਰਕੇ, ਤੁਹਾਡੇ ਘਰਾਂ ਦੇ ਘਰ ਖਤਮ ਕਰਕੇ ਇਹਨਾਂ ਦਬਕਾ ਬਣਾਤਾ ਸੀ, ਦਬਦਬਾ ਬਣਾਤਾ ਸੀ। ਇਹ ਸਟੇਟ ਦਾ ਨੈਰੇਟਿਵ ਚੱਲਦਾ ਰਿਹਾ। ਫਿਰ ਜਿਹੜੀ ਅੱਜ ਵਾਲੀ ਜਨਰੇਸ਼ਨ ਹੈ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਲੀਡ ਕੀਤਾ, ਜਿਹੜੇ ਦਿੱਲੀ ਦੀਆਂ ਬਰੂਹਾਂ 'ਤੇ ਪਹੁੰਚੇ, ਉਹਦੇ ਵਿੱਚ ਮੈਂ ਇੱਕ ਸੋਚਦਾ ਇੱਕ ਪੋਲੀਟੀਕਲ ਅਵੇਕਨਿੰਗ ਹੋਈ ਹੈ ਪੰਜਾਬ ਦੇ ਨੌਜਵਾਨ ਦੀ। ਉਹ ਅੱਜ ਹੁਣ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਜਿੱਤ ਹੈ, ਔਰ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਜ਼ ਦਿੱਲੀ ਪੱਖੀ ਪਾਰਟੀਆਂ ਨੇ, ਉਹਨਾਂ ਦੀ ਉਹ ਹੁਣ ਹਾਸ਼ੀਏ 'ਤੇ ਗਈਆਂ ਨੇ। ਹਰ ਦਿੱਲੀ ਪੱਖੀ ਪਾਰਟੀ ਹਾਸ਼ੀਏ 'ਤੇ ਜਾ ਰਹੀ, ਪੰਜਾਬ ਪੱਖੀ ਪਾਰਟੀਆਂ ਆ ਰਹੀਆਂ। ਸੋ ਔਰ ਮੈਨੂੰ ਐਂ ਲੱਗਦਾ ਵੀ ਇਹ ਹੁਣ ਜਿਹੜਾ ਆਗਾਜ਼ ਹੈ, ਇਹ ਪੰਜਾਬ ਪੱਖੀ ਵਿਚਾਰਧਾਰਾ ਦਾ ਆਗਾਜ਼ ਹੋ ਰਿਹਾ। ਅਤੇ ਪੰਜਾਬ ਔਰ ਕੌਮ ਆਪਣੀ ਜਿਹੜੀ ਜਿਹੜਾ ਸੋ ਜਨਰਸ ਕੌਮ ਹੈ, ਇਹਨੂੰ ਅੰਗਰੇਜ਼ੀ ਦਾ ਅੱਖਰ ਹੈ। ਸੋ ਆਪਾਂ ਉੱਧਰ ਨੂੰ ਵੱਧ ਰਹੇ ਹਾਂ, ਅਵੇਕਨਿੰਗ ਹੋ ਰਹੀ ਹੈ। ਅਸੀਂ ਆਪਣੇ ਫੈਸਲੇ ਖੁਦ ਕਰਨਾ ਚਾਹੁੰਦੇ। ਅੱਜ ਭਗਵੰਤ ਮਾਨ ਵੀ ਜਿਹੜਾ ਸੈਕਿੰਡ ਫਿਡਲ ਪਲੇ ਕਰਦਾ ਕੇਜਰੀਵਾਲ ਨੂੰ। ਹੁਣ ਤੁਸੀਂ ਦੇਖਿਆ ਹੋਣਾ, ਫਸਟ ਜਿਹੜੀ ਇਲੈਕਟ੍ਰੀਸਿਟੀ ਦੀ ਅਨਾਊਂਸਮੈਂਟ ਕੀਤੀ ਹੈ, ਇਹਨੇ 1 ਜੁਲਾਈ ਨੂੰ ਅਸੀਂ ਕਰਾਂਗੇ ਪਾਵਰ ਸੈਕਟਰ ਦੀ। ਅਰਵਿੰਦ ਕੇਜਰੀਵਾਲ ਕਰ ਰਿਹਾ। ਅਰਵਿੰਦ ਕੇਜਰੀਵਾਲ ਕੌਣ ਹੈ? ਹੀ ਇਜ਼ ਨੋਬਡੀ ਇਨ ਪੰਜਾਬ। ਦੇਖੋ, ਇਹ ਕੋਈ ਉਹਨਾਂ ਦਾ ਪਾਰਟੀ ਦਾ ਪੋਲਿਸੀ ਡਿਸੀਜ਼ਨ ਨਹੀਂ ਹੈਗਾ, ਇਹ ਸਟੇਟ ਗਵਰਨਮੈਂਟ ਦਾ ਡਿਸੀਜ਼ਨ ਹੈ। ਜਿਹੜੀ ਸਟੇਟ ਗਵਰਨਮੈਂਟ ਹੈ ਉਹ ਹੈਡਡ ਹੈ ਬਾਏ ਦ ਚੀਫ ਮਿਨਿਸਟਰ। ਦਿੱਲੀ ਦਾ ਚੀਫ ਮਿਨਿਸਟਰ ਦਾ ਕੀ ਮਤਲਬ ਹੈ ਪੰਜਾਬ ਦੇ ਇਲੈਕਟ੍ਰੀਸਿਟੀ ਬਿਲਸ ਦੀਆਂ ਆ ਕੇ ਅਨਾਊਂਸਮੈਂਟਸ ਕਰਨ ਦਾ? ਤੁਸੀਂ ਇਸ ਗੱਲ ਨੂੰ ਇੱਕ ਪਰਸਨਲ ਰਿਲੇਸ਼ਨਸ਼ਿਪ 'ਚ ਸਮਝੋ ਵੀ ਫਿਰ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਉਹ ਤਾਂ ਥੱਲੇ ਲੱਗਿਆ ਹੋਇਆ। ਸੋ ਇਹ ਜਿਹੜਾ ਸੈਕਿੰਡ ਫਿਡਲ ਪਲੇ ਕਰ ਰਿਹਾ ਹੈਗਾ ਪੰਜਾਬ ਨੂੰ, ਜਿਹੜਾ ਇਹ ਇਹਨਾਂ ਨੇ ਇੱਕ ਦਿੱਲੀ ਦੇ ਚੀਫ ਮਿਨਿਸਟਰ ਦੇ ਥੱਲੇ ਲਾਇਆ ਹੋਇਆ। ਔਰ ਇਹ ਕਦੀ ਨਾ ਭੁੱਲੋ, 1956 ਤੱਕ ਦਿੱਲੀ ਇੱਕ ਸਿਰਫ ਜ਼ਿਲ੍ਹਾ ਸੀ ਪੰਜਾਬ ਦਾ। ਇਹ ਸਾਡਾ ਇੱਕ ਜ਼ਿਲ੍ਹਾ ਸੀ। ਜਿਹੜੀ ਅੱਜ ਨੈਸ਼ਨਲ ਕੈਪੀਟਲ ਟੈਰੀਟਰੀ ਹੈ, NCT ਆਫ ਦਿੱਲੀ, ਜਿਹਨੂੰ ਇਹ ਦਿੱਲੀ ਸਟੇਟ ਕਹਿੰਦੇ ਨੇ, ਉਹ ਸਾਡਾ ਇੱਕ ਸਿਰਫ ਜ਼ਿਲ੍ਹਾ ਸੀ। ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਚਲਾ ਰਿਹਾ, ਤੇ ਜਿਹੜੇ CM ਭਗਵੰਤ ਮਾਨ ਨੇ ਉਹ ਕੇਵਲ ਮੁੱਖ ਮੰਤਰੀ ਦਾ ਚਿਹਰਾ ਹੀ ਰਹਿ ਗਏ ਨੇ। ਫਿਰ ਜਿਹੜੀ ਆਈਡੀਓਲੋਜੀ ਉਹਨਾਂ ਦੀ ਚੱਲਦੀ ਹੈ, ਦੇਖੋ ਆਈਡੀਓਲੋਜੀ ਜਿਹੜਾ ਉਹਨਾਂ ਦਾ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਨੇ, ਹਾਲਾਂਕਿ ਇਲੈਕਸ਼ਨ ਕਮਿਸ਼ਨ ਦੀਆਂ ਨਜ਼ਰਾਂ ਛਾਲੇ ਲੈ ਟੈਕਨੀਕਲੀ ਨੈਸ਼ਨਲ ਪਾਰਟੀ ਨਹੀਂ ਹੈਗੇ। ਇਹ ਜਿਹੜਾ ਭਗਵੰਤ ਮਾਨ ਹੈ, ਇਹ 100% ਤੁਸੀਂ ਦੇਖਿਆ ਹੋਏਗਾ ਇਲੈਕਸ਼ਨਸ ਤੋਂ ਇਲਾਵਾ ਇਹ ਪਿਛਲੇ 3 ਮਹੀਨਿਆਂ 'ਚ ਇਹਨੇ ਕਦੀ ਪ੍ਰੈਸ ਨੂੰ ਫੇਸ ਨਹੀਂ ਕੀਤਾ। ਇਹ ਬੈਠ ਕੇ ਆਪਦੇ ਆਫਿਸ ਦੇ ਵਿੱਚ ਇੱਕ ਜਿਹੜਾ ਡਿਕਟੇਟਡ ਡਰਾਫਟ ਹੈਗਾ ਆ ਉਹ ਬੋਲ ਦਿੰਦਾ ਹੈਗਾ, ਜਿਵੇਂ ਮੋਦੀ ਕਰਦਾ, ਐਗਜ਼ੈਕਟਲੀ ਦ ਸੇਮ। ਹੁਣ ਉਹ ਡਰਾਫਟ ਕੌਣ ਬਣਾਉਂਦਾ ਹੈ, ਕੌਣ ਨਹੀਂ ਬਣਾਉਂਦਾ, ਕੌਣ ਅਪਰੂਵ ਕਰਦਾ। ਐਂਡ ਜੇ ਤੁਸੀਂ ਦੇਖਿਆ ਜਾਵੇ ਨਾ, ਮਤਲਬ ਤੁਸੀਂ ਧਿਆਨ ਨਾਲ ਇਹਦੀ ਪੜਚੋਲ ਕਰੋ, ਚਾਹੇ ਉਹ ਰਾਜ ਸਭਾ ਦੇ ਮੈਂਬਰਸ ਪਾਰਲੀਮੈਂਟ ਦੀ ਸਿਲੈਕਸ਼ਨ ਹੋਵੇ, ਉਹਦੇ 'ਚੋਂ ਸਿੱਧਾ ਕੇਜਰੀਵਾਲ ਦੇ ਡਿਸੀਜ਼ਨ ਝਲਕਦੇ ਨੇ। ਉਹਦੇ ਵਿੱਚੋਂ ਤੁਸੀਂ ਦੇਖੋ ਸਾਰੇ ਨਾਨ ਪੰਜਾਬੀ ਤੁਸੀਂ ਐਂਡ
ਤੁਸੀਂ ਇੱਕ ਵੀ ਇਹਨਾਂ ਨੇ ਕਦੀ ਕੋਈ ਜਿਹੜੇ ਪੰਥਕ ਜਾਂ ਪੰਜਾਬ ਦਰਦ ਦਾ, ਦੇਖੋ ਕਰਪਸ਼ਨ ਇੱਕ ਨੈਰੇਟਿਵ ਬਣਾ ਕੇ ਇਹੀ ਤਾਂ ਇਹਨਾਂ ਨੇ ਕੀਤਾ ਵੀ ਗਲੀਆਂ ਨਾਲੀਆਂ ਦੀ ਸਿਆਸਤ ਨੂੰ ਵਿਕਾਸ ਦੱਸ ਕੇ ਸਟੇਟ ਨੇ 25 ਸਾਲ ਉਲਝਾਈ ਰੱਖਿਆ। ਅੱਜ ਜਦੋਂ ਕਸ਼ਮੀਰ ਦਾ ਇਹਨਾਂ ਨੇ 370 ਖਤਮ ਕੀਤੀ ਹੈ, ਕੀ ਕਹਿੰਦੇ ਸੀ ਜੇ ਤੁਹਾਨੂੰ ਯਾਦ ਹੋਵੇ, ਉੱਥੇ ਹੁਣ ਤਰੱਕੀ ਹੋ ਜੂਗੀ, ਹੁਣ ਉੱਥੇ ਅਸੀਂ ਪੈਸੇ ਦੇ ਦਾਂਗੇ, ਆਹ ਕਰ ਦਾਂਗੇ। ਉਹੀ ਚੀਜ਼ ਜੋ 95 97 98 ਜਿਹਨਾਂ ਨੇ ਇੱਥੇ ਨੈਰੇਟਿਵ ਬਿਲਡ ਕੀਤਾ, ਦ ਸਟੇਟ ਇਜ਼ ਟ੍ਰਾਈਂਗ ਟੂ ਬਿਲਡ ਦ ਸੇਮ ਨੈਰੇਟਿਵ ਇਨ ਕਸ਼ਮੀਰ। ਸੋ ਇਹ ਇੱਕ ਨੈਰੇਟਿਵ ਜਿਹਨਾਂ ਨੇ ਉਲਝਾ ਕੇ ਰੱਖਿਆ ਸੀਗਾ, ਉਹੀ ਨੈਰੇਟਿਵ ਜੀ ਕਰਪਸ਼ਨ ਖਤਮ ਕਰ ਦਾਂਗੇ। ਹੁਣ ਸੰਜੇ ਪੋਪਲੀ ਦਾ ਕੇਸ ਹੋਇਆ, ਹੀ ਮਾਈਟ ਬੀ ਅ ਕਰਪਟ ਮੈਨ, ਠੀਕ ਹੈ, ਜਦ ਤੱਕ ਕਿਸੇ ਨੂੰ ਕਚਹਿਰੀ ਕੋਰਟ ਲਾਅ ਡਿਕਲੇਅਰ ਨਹੀਂ ਕਰ ਦਿੰਦਾ, ਆਈ ਹੈਵ ਨੋ ਬਿਜ਼ਨਸ ਟੂ ਸੇ ਐਨੀਬਡੀ ਕਮੈਂਟ। ਬਟ ਕਿਵੇਂ ਸਿਚੁਏਸ਼ਨ ਮਿਸਹੈਂਡਲ ਹੋ ਰਹੀ ਹੈ ਵੀ ਉਸ ਪ੍ਰੈਸ਼ਰ 'ਚ ਕਿਸੇ ਦਾ ਬੱਚਾ ਸੁਇਸਾਈਡ ਕਰ ਜੇ ਜਾਂ ਕਤਲ ਹੋ ਜੇ। ਇਹ ਸਟੇਟ ਕਿੰਨਾ ਕੁ ਪ੍ਰੈਸ਼ਰ ਬਿਲਡ ਕਰਕੇ ਲੋਕਾਂ ਨੂੰ ਕਰ ਰਹੀ ਹੈ। ਮੈਂ ਕਿਸੇ ਦੀ ਕਰਪਸ਼ਨ ਨੂੰ ਜਾਇਜ਼ ਨਹੀਂ ਠਹਿਰਾ ਰਿਹਾ। ਜੇ ਕੋਈ ਕਰਪਟ ਹੈ, ਹੀ ਹੈਜ਼ ਟੂ ਬੀ ਪਨਿਸ਼ਡ। ਬਟ ਉਸ ਪ੍ਰੈਸ਼ਰ ਦੇ ਹੇਠ ਉਹਦਾ ਬੱਚਾ ਤਾਂ ਬੇਗੁਨਾਹ ਸੀ ਨਾ। ਉਸ ਘਰ 'ਚ ਜਾ ਕੇ ਇਸ ਜਿਹੜੇ ਅਫਸਰ ਗਏ ਨੇ ਕਿੰਨਾ ਕੁ ਪ੍ਰੈਸ਼ਰ ਕ੍ਰੀਏਟ ਕੀਤਾ ਹੋਏਗਾ ਕਿ ਉਹ ਨੌਜਵਾਨ ਇੱਕ ਵਕੀਲ ਸੀ, ਉਹਨੂੰ ਸੁਇਸਾਈਡ ਕਰਨਾ ਪੈ ਗਿਆ। ਸੋ ਸਟੇਟ ਦਾ ਅਨਡਿਊ ਪ੍ਰੈਸ਼ਰ ਹੈ ਨਾ ਇਨ ਦ ਨੇਮ ਆਫ ਕਰਪਸ਼ਨ। ਹਾਂਜੀ, ਜਦੋਂ ਵੀ ਪੰਜਾਬ ਦੇ ਨਾਲ ਧੱਕਾ ਹੋਇਆ ਤਾਂ ਉੱਥੇ ਕਲਮਾਂ ਉੱਠਦੇ ਰਹੀਆਂ, ਜਿੱਥੇ ਹਥਿਆਰਬੰਦ ਸੰਘਰਸ਼ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਕਲਮਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ। ਤਾਂ ਪਿਛਲੇ ਦਿਨੀ SVL ਗੀਤ ਸਿੱਧੂ ਮੂਸੇਵਾਲੇ ਦਾ ਆਇਆ, ਚਾਹੇ ਸਿੱਧੂ ਮੂਸੇਵਾਲਾ ਸਾਡੇ ਕੋਲੋਂ ਰੁਖਸਤ ਹੋ ਗਏ, ਪਰ ਸਟੇਟ ਦੀ ਨੂੰ ਇਸ ਤਰ੍ਹਾਂ ਦੀ ਕਿਹੜਾ ਖਦਸ਼ਾ ਪੈਦਾ ਹੋ ਗਿਆ ਕਿ ਜਿਹੜਾ SVL ਗੀਤ ਨੂੰ ਬੈਨ ਕਰਨਾ ਪੈ ਗਿਆ। ਦੇਖੋ ਜੀ, ਦਿਸ ਕੰਟਰੀ ਐਂਡ ਦਿਸ ਕੌਨਸਟੀਟਿਊਸ਼ਨ ਇਹ ਰਾਈਟ ਟੂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਦਿੰਦਾ ਹੈਗਾ। ਸਿੱਧੂ ਮੂਸੇਵਾਲੇ ਦੇ ਗੀਤ ਵਿੱਚ ਉਹਨੇ ਆਪ ਦਾ ਜਿਹੜਾ ਫੰਡਾਮੈਂਟਲ ਰਾਈਟ ਆਫ ਫਰੀਡਮ ਐਂਡ ਐਕਸਪ੍ਰੈਸ਼ਨ, ਜੋ ਇਹ ਸਟੇਟ ਬਾਰੇ ਜੋ ਨਜਾਇਜ਼ ਸਾਡੇ ਨਾਲ ਜ਼ੁਲਮ ਹੋਏ ਨੇ, ਉਹਨੂੰ ਐਕਸਪ੍ਰੈਸ ਕੀਤਾ ਹੈਗਾ। ਸੋ ਇਹ ਤਾਂ ਜਿਹੜੀ ਇਹਨਾਂ ਨੇ ਬੰਦ ਕੀਤਾ ਹੈਗਾ ਗੀਤ, ਉਹਦੇ ਵਿੱਚ ਕੁਛ ਵੀ ਐਸਾ ਨਹੀਂ ਹੈਗਾ। ਉਸ ਗੀਤ ਵਿੱਚ ਉਹਨੇ ਹਿਸਟੋਰੀਕਲ ਫੈਕਟਸ ਨਰੇਟ ਕੀਤੇ ਨੇ, ਬਟ ਉਹਨੇ ਇਸ ਤਰ੍ਹਾਂ ਨਰੇਟ ਕੀਤਾ ਵੀ ਉਹ ਤੁਹਾਡੀ ਰੂਹ ਨੂੰ ਝੰਜੋੜ ਦਿੰਦੇ ਨੇ ਵੀ ਸਾਡੇ ਨਾਲ ਹੋ ਕੀ ਰਿਹਾ। ਸੋ ਸਟੇਟ ਹੈ ਜਿਹੜੀ ਇਹ ਇਸ ਅਵੇਕਨਿੰਗ ਨੂੰ ਰੋਕਣਾ ਚਾਹੁੰਦੀ ਹੈ। ਤੁਸੀਂ ਸੁਣਿਆ ਹੋਣਾ ਵੀ ਉਹਦੇ ਪੇਰੈਂਟਸ ਨੇ ਵੀ ਕਿਹਾ ਵੀ ਲਾਰੈਂਸ ਬਿਸ਼ਨੋਈ ਇਜ਼ ਜਸਟ ਅ ਪੌਨ, ਸਾਜ਼ਿਸ਼ਾਂ ਬਹੁਤ ਵੱਡੀਆਂ ਨੇ। ਸੋ ਇਹ ਜਿਹੜਾ ਵੀ ਇਨਸਾਨ ਇਸ ਸਟੇਟ ਦੇ ਖਿਲਾਫ ਆਵਾਜ਼ ਉੱਠਦਾ ਹੈ ਐਂਡ ਉਹਦੀ ਜਿਹੜੀ ਫੋਲੋਇੰਗ ਹੈਗੀ ਹੈ, ਮਾਸ ਬੇਸ ਹੈਗਾ, ਉਹਨੂੰ ਸਟੇਟ ਕਤਲ ਤੇ ਕਤਲ ਕਰਵਾਈ ਜਾ ਰਹੀ। ਮਾਨ ਸਾਹਿਬ, ਇੱਕ ਹੋਰ ਵੱਡਾ ਸਵਾਲ ਸਾਡੇ ਸਾਹਮਣੇ ਆ ਜਾਂਦਾ ਕਿ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ ਤਾਂ ਉਸ ਪਾਰਟੀ ਦੇ ਨਾਲ ਸੰਬੰਧ ਰੱਖਦਾ, ਕਾਂਗਰਸ ਦੇ ਨਾਲ ਸੰਬੰਧ ਰੱਖਦਾ, ਜਿਸ ਕਾਂਗਰਸ ਨੇ ਜਿਹੜਾ SYL ਨਹਿਰ ਦਾ ਮੁੱਦਾ ਛੇੜਿਆ, ਜਿਸ ਕਾਂਗਰਸ ਨੇ ਲਗਾਤਾਰ ਜਿਹੜਾ ਸੀ ਪੰਜਾਬ ਦੇ ਕੋਲੋਂ ਜਿਹੜੀ ਖੁਦ ਮੁਖਤਿਆਰੀ ਦੇ ਹੱਕ ਸੀ, ਚਾਹੇ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਸੀ, ਉਹਨਾਂ ਮੰਗਾਂ ਨੂੰ ਜਿਹੜਾ ਇੱਕ ਤਰ੍ਹਾਂ ਪੰਜਾਬ ਦੇ ਨਾਲ ਧੱਕਾ ਕੀਤਾ। ਤਾਂ ਸਿੱਧੂ ਮੂਸੇਵਾਲਾ ਉਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋਏ ਜਦੋਂ ਇਸ ਤਰ੍ਹਾਂ ਦਾ ਗੀਤ ਗਾਉਂਦੇ ਨੇ ਤਾਂ ਉਹਨੂੰ ਕੀ ਸਮਝਿਆ ਜਾਵੇ ਫਿਰ? ਦੇਖੋ, ਜਿਹੜਾ ਤੁਸੀਂ ਕਹਿੰਦੇ ਹੋ ਇਹ ਦੀਪ ਸਿੱਧੂ 'ਤੇ ਵੀ ਇਲਜ਼ਾਮ ਲੱਗਦੇ ਰਹੇ ਵੀ BJP ਦਾ ਬੰਦਾ ਸੀ, ਇਹਨਾਂ ਨੇ ਕਾਂਗਰਸ ਤੋਂ ਟਿਕਟ ਲੜੀ। ਉਹ ਇੱਕ ਟਿਕਟ ਲੈ ਕੇ ਇੱਕ ਮੋਮੈਂਟਰੀ ਮੇਰਾ ਖਿਆਲ ਡਿਸੀਜਨ ਸੀਗਾ ਇਲੈਕਸ਼ਨ ਵੇਲੇ, ਬਟ ਜਿਹੜੀ ਉਹਦੀ ਰੂਹ ਔਰ ਉਹਦਾ ਦਿਲ ਬੋਲਦਾ ਸੀ ਉਹ SYL 'ਚ ਬੋਲਿਆ, ਉਹ 295 'ਚ ਬੋਲਿਆ। ਦੇਖੋ, ਜਦੋਂ ਕਲਮ ਲਿਖੀ ਜਾਂਦੀ ਹੈ, ਜਦੋਂ ਪੋਇਟਰੀ ਕੀਤੀ ਜਾਂਦੀ ਹੈ, ਹਰ ਤਰ੍ਹਾਂ ਦੀ ਪੋਇਟਰੀ 'ਚ ਇੱਕ ਰੋਮਾਂਸ ਹੁੰਦਾ ਹੈ। ਵਿਦਾਊਟ ਰੋਮਾਂਸ ਪੋਇਟਰੀ ਨਹੀਂ ਲਿਖੀ ਜਾਂਦੀ। ਸੋ ਮੇਰਾ ਖਿਆਲ ਹੈ ਕੌਮ ਔਰ ਪੰਜਾਬ ਮੂਸੇਵਾਲੇ ਦਾ ਰੋਮਾਂਸ ਸੀਗਾ, ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਲਸਫਾ ਦਿੱਤਾ ਹੈ, ਸ਼ਸਤਰਨ ਕੇ ਅਧੀਨ ਹੈ ਰਾਜ। ਉਹ ਆਪਣੇ ਤਰੀਕੇ ਨਾਲ ਸ਼ਸਤਰਾਂ ਨੂੰ ਉਹਨਾਂ ਦੇ ਸ਼ਸਤਰਾਂ ਬਾਰੇ ਗੱਲ ਕਰਦਾ ਸੀ। ਤੁਸੀਂ ਜਿਹੜੇ ਸਾਡੇ ਤਖਤ ਨੇ, ਤੁਸੀਂ ਕਿਸੇ ਤਖਤ 'ਤੇ ਚਲੇ ਜਾਓ, ਅਕਾਲ ਤਖਤ ਸਾਹਿਬ ਚਲੇ ਜਾਓ, ਦਮਦਮਾ ਸਾਹਿਬ ਚਲੇ ਜਾਓ, ਤਖਤ ਕੇਸਗੜ੍ਹ ਸਾਹਿਬ ਚਲੇ ਜਾਓ,
ਪਟਨਾ ਸਾਹਿਬ ਚਲੇ ਜਾਓ, ਹਜ਼ੂਰ ਸਾਹਿਬ ਚਲੇ ਜਾਓ, ਤੁਸੀਂ ਜਦੋਂ ਸਿਜਦਾ ਕਰਦੇ ਹੋ, ਸਾਹਮਣੇ ਹਥਿਆਰਾਂ ਨੂੰ ਸਿਜਦਾ ਕਰਦੇ ਹੋ, ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਕ ਸਾਈਡ ਤੇ ਹੁੰਦਾ ਹੈ, ਕਿਉਂਕਿ ਉਹ ਪੋਲੀਟੀਕਲ ਪਾਵਰ ਦੀ ਨਿਸ਼ਾਨੀ, ਸ਼ਸਤਰਨ ਕੇ ਅਧੀਨ ਹੈ ਰਾਜ। ਸੋ ਉਹ ਜਿਹੜਾ ਉਹਦਾ ਰੋਮਾਂਟਿਸਿਜ਼ਮ ਸੀਗਾ, ਪੋਇਟਰੀ ਬਿਨਾਂ ਰੋਮਾਂਸ ਤੋਂ ਨਹੀਂ ਹੁੰਦੀ, ਰੋਮਾਂਸ ਇਕੱਲਾ ਇਨਸਾਨ ਨਾਲ ਨਹੀਂ ਹੁੰਦਾ, ਰੋਮਾਂਸ ਸੂਫੀ ਸੰਤਾਂ ਨੂੰ ਵੇਖੋ, ਰੋਮਾਂਸ ਰੱਬ ਨਾਲ ਹੈ। ਸੋ ਮੈਨੂੰ ਇਹ ਲੱਗਦਾ ਉਹਦਾ ਜਿਹੜਾ ਰੋਮਾਂਸ ਸੀਗਾ ਉਹ ਡੇ 1 ਤੋਂ, ਐਂਡ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਪੜ੍ਹਿਆ ਹੋਇਆ ਸੀ, ਮੈਂ ਵੀ ਉਸ ਕਾਲਜ ਦਾ ਪ੍ਰੋਡਕਟ ਹਾਂ। ਸੋ ਮੈਨੂੰ ਪਤਾ ਉਸ ਕਾਲਜ ਦਾ ਕਲਚਰ ਕੀ ਹੈਗਾ, ਉਹ ਤਾਂ ਸਿੱਖੀ ਨਾਲ ਬਹੁਤ ਜੁੜਿਆ ਹੋਇਆ, ਧੁਰਾ ਉਹ ਇੰਸਟੀਟਿਊਸ਼ਨ, ਐਂਡ ਉਹਦਾ ਰੋਮਾਂਸ ਸੀਗਾ ਗੁਰੂ ਸਾਹਿਬ ਦੇ ਫਲਸਫੇ ਨਾਲ, ਦਸਤਾਰ ਨਾਲ, ਕੌਮ ਨਾਲ ਅਤੇ ਪੰਜਾਬ ਨਾਲ। ਉਹਦਾ ਪ੍ਰਗਟਾਵਾ ਉਹਦੇ ਗੀਤਾਂ 'ਚੋਂ ਹੋਇਆ। ਜਿੱਥੋਂ ਤੱਕ ਉਹਦੀ ਐਸੋਸੀਏਸ਼ਨ ਵਿਦ ਦ ਕਾਂਗਰਸ ਪਾਰਟੀ ਹੈ, ਉਹ ਮੇਰਾ ਖਿਆਲ ਇੱਕ ਰਾਹ ਚੱਲਦਾ ਇੱਕ ਡਿਸੀਜ਼ਨ ਸੀਗਾ। ਜਦੋਂ ਤੁਸੀਂ ਕਿਸੇ ਵੀ ਰਾਹ 'ਤੇ ਤੁਰੇ ਜਾਓ, ਕਈ ਵਾਰ ਤੁਹਾਡੇ ਤੋਂ ਇੱਧਰ ਜਾਣਾ, ਇੱਧਰ ਜਾਣਾ, ਇੱਧਰ ਜਾਣਾ, ਰਾਹ ਡਿਸਾਈਡ ਕਰਦੇ ਹੋ ਨਾ, ਕਿਤੇ ਇੱਕ ਪੜਾਅ ਤੋਂ ਦੂਜੇ ਪੜਾਅ ਜਾਣਾ ਹੈਗਾ, ਅਤੇ ਕਈ ਵਾਰ ਗਲਤ ਰਾਹ ਲਿਆ ਜਾਂਦਾ, ਫਿਰ ਬੰਦੇ ਆਪਣੇ ਆਪ ਨੂੰ ਕਰੈਕਟ ਕਰ ਲੈਂਦਾ। ਉਹਨੇ ਕਰੈਕਟ ਕੀਤਾ, ਉਹਨੇ ਉਸ ਤੋਂ ਬਾਅਦ ਗਦਾਰ ਗਾਣਾ ਵੀ ਲਿਖਿਆ, 295 ਵੀ ਆਇਆ, SYL ਵੀ ਆਇਆ, ਉਦੋਂ ਪੁਰਾਣੇ ਦੇਖੋ। ਸੋ ਉਹਦਾ ਜਿਹੜਾ ਇਸ਼ਕ ਹੈ ਵਿਦ ਪੰਜਾਬ, ਵਿਦ ਦ ਕੌਮ, ਵਿਦ ਦ ਦਸਤਾਰ, ਵਿਦ ਦ ਕੇਸ, ਉਹ ਇਹ ਵੀ ਕਹਿੰਦਾ ਵੀ ਇੱਥੇ ਕੇਸ ਕਲਮ ਹੋ ਜਾਣੇ ਨੇ। ਸੋ ਉਹਦਾ ਇਸ਼ਕ ਬਿਆਨ ਹੁੰਦਾ ਹੈਗਾ ਉਹਨਾਂ ਗੀਤਾਂ 'ਚੋਂ। ਸੋ ਮੇਰਾ ਨਹੀਂ ਖਿਆਲ ਜੇ ਕਿਸੇ ਨੇ ਕਿਤੇ ਇੱਕ ਗਲਤ ਡਿਸੀਜ਼ਨ ਲੈ ਲਿਆ, ਉਹਦੇ ਨਾਲ ਉਹਨੂੰ ਅਸੀਂ ਬ੍ਰਾਂਡ ਕਰ ਦਈਏ। ਮਾਨ ਸਾਹਿਬ, ਅਖੀਰ ਦੇ ਵਿੱਚ ਸਵਾਲ ਹੈ ਕਿ ਪੰਜਾਬ ਦਾ ਦਰਦ ਲਿਖਣ ਵਾਲੀਆਂ ਕਲਮਾਂ ਭਾਰਤ ਦੇ ਵਿੱਚ ਬੈਨ ਕੀਤੀਆਂ ਜਾਂਦੀਆਂ, ਪੰਜਾਬ ਦਾ ਦਰਦ ਦੱਸਣ ਵਾਲੇ ਚੈਨਲ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਜਾਂਦੇ ਆ, ਫਿਰ ਕਿਹੜੀ ਆਜ਼ਾਦੀ ਦੀ, ਕਿਹੜੀ ਫਰੀਡਮ ਦੀ ਗੱਲ ਕੀਤੀ ਜਾਂਦੀ? ਤੁਹਾਨੂੰ ਕਿਹਨੇ ਕਹਿ ਦਿੱਤਾ ਅਸੀਂ ਆਜ਼ਾਦ ਹਾਂ ਇੱਥੇ? ਇਹ ਬਾਰ-ਬਾਰ ਤੁਹਾਨੂੰ ਅਹਿਸਾਸ ਕਰਾਇਆ ਜਾ ਰਿਹਾ ਤੁਸੀਂ ਗੁਲਾਮ ਹੋ। ਬਾਰ-ਬਾਰ ਈਵਨ SYL ਦਾ ਬੈਨ ਵੀ ਗੁਲਾਮੀ ਦੀ ਨਿਸ਼ਾਨੀ। ਅੱਜ ਹੀ ਮੈਂ ਟ੍ਰਿਬਿਊਨ ਪੜ੍ਹ ਰਿਹਾ ਸੀ, 2 ਕਿਸੇ ਹਰਿਆਣਵੀ ਸਿੰਗਰਸ ਨੇ ਜਵਾਬ ਕੱਢਿਆ SYL ਦਾ, ਉਹ ਬੈਨ ਨਹੀਂ ਹੋਏ, ਤੁਹਾਡਾ ਬੈਨ ਹੋਇਆ। ਜਿਸ ਕੌਨਸਟੀਟਿਊਸ਼ਨ ਦੀ ਇਹ ਸਹੁੰ ਖਾ ਕੇ, ਚਾਹੇ ਲੈਜਿਸਲੇਚਰ ਹੈ, ਚਾਹੇ ਜੁਡੀਸ਼ਰੀ ਹੈ, ਚਾਹੇ ਐਗਜ਼ੈਕਟਿਵ ਹੈ, ਇਹ ਜਿਹੜੀ ਸਹੁੰ ਚੁੱਕਦੇ ਨੇ ਵੈਨਐਵਰ ਦੇ ਅਜ਼ਿਊਮ ਦ ਡਿਊਟੀ ਔਰ ਆਫਿਸ, ਇਹ ਇਸੇ ਕੌਨਸਟੀਟਿਊਸ਼ਨ ਦੀ ਸਹੁੰ ਚੁੱਕਦੇ ਨੇ ਨਾ। ਉਸ ਕੌਨਸਟੀਟਿਊਸ਼ਨ ਦੇ ਥੱਲੇ ਜਿਹੜੇ ਬਣੇ ਰੂਲਸ ਹੈ, ਉਹਦੇ ਵਿੱਚ ਕਚਹਿਰੀਆਂ ਸਜ਼ਾ ਦਿੰਦੀਆਂ ਨੇ, ਔਰ ਉਹੀ ਕੌਨਸਟੀਟਿਊਸ਼ਨ ਇਹ ਕਹਿੰਦਾ ਵੀ ਜਦੋਂ ਕਿਸੇ ਮੁਲਜ਼ਮ ਨੂੰ ਉਹਦੀ ਸਜ਼ਾ ਪੂਰੀ ਹੋ ਜਾਏ, ਉਹਨੂੰ ਰਿਹਾ ਕਰਨਾ, ਉਹ ਵੀ ਡਿਊਟੀ ਹੈ ਸਰਕਾਰ ਦੀ। ਉਸੇ ਕੌਨਸਟੀਟਿਊਸ਼ਨ ਜਿਹਦੀ ਸਹੁੰ ਖਾਧੀ ਹੈ, ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ, ਬਟ ਰਿਹਾ ਨਹੀਂ ਕੀਤੇ ਜਾਂਦੇ। ਸੋ ਇਹ ਮੀਨਸ ਵੀ ਜਿਸ ਕੌਨਸਟੀਟਿਊਸ਼ਨ ਦੀਆਂ ਸਹੁੰਆਂ ਖਾਂਦੇ ਨੇ, ਜੋ ਉਹਦੇ 'ਚ ਦਰਜ ਹੈ, ਗਲਤ ਹੈ, ਠੀਕ ਹੈ, ਉਹ ਮੈਂ ਉਹਦੇ ਵਿੱਚ ਨਹੀਂ ਜਾਂਦਾ, ਉਹਦੀ ਵੀ ਇਹ ਧਰਮ ਨਹੀਂ ਨਿਭਾ ਰਹੇ। ਸੋ ਇਹ ਤਾਂ ਇਸ ਸਟੇਟ ਦਾ, ਇਹ ਤੁਸੀਂ ਨਹੀਂ ਗੁਲਾਮ, ਇਹ ਤਾਂ ਜਿਸ ਕੌਨਸਟੀਟਿਊਸ਼ਨ ਦੇ ਅਧਾਨ ਇਹ ਕਰ ਰਹੇ ਨੇ, ਇਹ ਉਹਦੀ ਵੀ ਪਰਵਾਹ ਨਹੀਂ ਕਰਦੇ। ਇਹ ਕੌਨਸਟੀਟਿਊਸ਼ਨ ਤੁਹਾਨੂੰ ਰਾਈਟ ਟੂ ਫਰੀਡਮ ਆਫ ਸਪੀਚ ਦਿੰਦਾ, ਰਾਈਟ ਟੂ ਫਰੀਡਮ ਆਫ ਇਕੁਐਲਿਟੀ ਆਫ ਰਿਲੀਜਨ ਦਿੰਦਾ, ਉਹ ਕਿੱਥੇ ਗਿਆ? ਦੇਖੋ, ਸਾਡੇ ਬਜ਼ੁਰਗਾਂ ਨੇ ਯੂਨੀਅਨ ਆਫ ਇੰਡੀਆ, ਇੱਕ ਸੈਕੂਲਰ ਇੰਡੀਆ ਜੁਆਇਨ ਕੀਤਾ ਸੀ। ਜੇ ਉਹਨਾਂ ਨੇ ਹਿੰਦੂ ਸਟੇਟ ਜੁਆਇਨ ਕਰਨੀ ਹੁੰਦੀ, ਫਿਰ ਉਹ ਉੱਜੜ ਕੇ ਇਸਲਾਮਿਕ ਪਾਕਿਸਤਾਨ ਤੋਂ ਨਾ ਆਉਂਦੇ। ਬਟ ਇਹ ਸਟੇਟ ਜਿਹੜੀ ਯੂਨੀਅਨ ਆਫ ਇੰਡੀਆ ਸੀ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਇਹ ਅੱਜ ਦੀ ਜਿਹੜੀ ਹਾਕਮ ਜਮਾਤ ਹੈ, ਉਹ ਹਰ ਗੱਲ 'ਤੇ ਕਹਿੰਦੇ ਇੰਡੀਆ ਵਨ ਨੇਸ਼ਨ। ਹੁਣ ਆਰਮੀ 'ਚ ਵੀ ਇਹੀ ਗੱਲ ਹੋਈ, ਵਨ ਇੰਡੀਆ ਇਜ਼ ਨਾਟ ਵਨ, ਇਟ ਵਾਜ਼ ਯੂਨੀਅਨ ਆਫ ਇੰਡੀਆ। ਟੈਕਨੀਕਲ ਕਚਹਿਰੀ ਚਲੇ ਜਾਓ, ਅੱਜ ਵੀ ਜੇ ਕੋਈ ਕੇਸ ਹੋਊਗਾ, ਉਹ ਕਹਿਣਗੇ ਫਲਾਣਾ ਸਿੰਘ ਵਰਸਿਸ ਯੂਨੀਅਨ ਆਫ ਇੰਡੀਆ, ਇਟਸ ਨਾਟ ਇੰਡੀਆ। So technically it's Union of India, but they want to make it in India. So ਇਹ ਜਿਹੜੀ ਤੁਹਾਡੀ ਗੱਲ ਹੈ ਵੀ ਆਜ਼ਾਦੀ ਹੈ ਕਿੱਥੇ ਹੈ? ਐਂਡ ਇਹ ਅੱਜ ਦੀ ਗੱਲ ਨਹੀਂ ਹੈ,
80 ਦੇ ਦਹਾਕੇ 'ਚ ਹੀ ਕੁਛ ਸੀ, 90 ਦੇ ਦਹਾਕੇ 'ਚ ਹੀ ਕੁਛ ਸੀ, 60 ਦੇ ਦਹਾਕੇ 'ਚ ਹੀ ਕੁਛ ਸੀ, 70 ਦੇ ਦਹਾਕੇ 'ਚ ਐਮਰਜੈਂਸੀ ਲੱਗੀ, ਕਿੰਨਾ ਕੁਛ ਵਾਪਰਿਆ। ਅਸੀਂ ਤਾਂ ਸਾਡੇ ਨਾਲ ਤਾਂ ਡਿਸਕ੍ਰਿਮੀਨੇਸ਼ਨ ਹੈ ਹੀ ਹੈ ਕੌਮੀ ਤੌਰ ਤੇ, ਕੌਮੀ ਤੌਰ ਤੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਤਾਂ ਹੈ ਹੀ ਹੈ। ਅਦਰਵਾਈਜ਼ ਆਲਸੋ ਇਹ ਇੱਕ ਫੈਡਰਲ ਸਟਰਕਚਰ ਨਹੀਂ, ਇੱਕ ਯੂਨਿਟਰੀ ਫਾਰਮ ਆਫ ਗਵਰਨਮੈਂਟ ਇਹ ਮੁਲਕ 'ਚ ਜਿਵੇਂ ਬ੍ਰਿਟਿਸ਼ਾਂ ਨੇ ਕੰਟਰੋਲ ਕੀਤਾ ਹੈਗਾ, ਇਹ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਸਿਰਫ ਗੋਰੇ ਸਾਹਿਬ ਦੀ ਜਗ੍ਹਾ ਭੂਰਾ ਸਾਹਿਬ ਆ ਗਏ। ਸੋ ਆਜ਼ਾਦੀ ਤਾਂ ਇਹ ਐਵੇਂ ਬਈ 15 ਅਗਸਤ ਨੂੰ ਝੰਡਾ ਚੜਾ ਲਿਆ, ਉਹ ਕੋਈ ਆਜ਼ਾਦੀ ਨਹੀਂ ਹੈ। ਔਰ ਸਾਨੂੰ ਤਾਂ ਅਸੀਂ ਤਾਂ ਗੁਲਾਮ ਦੇ ਗੁਲਾਮ ਹਾਂ, ਪੰਜਾਬ ਗੁਲਾਮ ਹੈ। ਇਟ ਇਜ਼ ਨੋ ਆਜ਼ਾਦੀ, ਨਥਿੰਗ ਹੈ ਹੀ ਨਹੀਂ ਤੁਹਾਡੇ ਕੋਲ। ਕਿਤੇ ਨਾ ਕਿਤੇ ਬਹੁਤ ਵੱਡੀ ਤਰਾਸਦੀ ਕਹਿ ਸਕਦੇ ਹਾਂ ਕਿ ਜਦੋਂ ਕੁਝ ਕਲਮਾਂ ਸੱਚ ਬੋਲਦੀਆਂ ਨੇ ਤਾਂ ਉਹਨਾਂ ਕਲਮਾਂ ਦੇ ਗਲ ਕਿਉਂ ਘੁੱਟੇ ਜਾਂਦੇ ਨੇ। ਜਿਹੜੇ ਲੋਕ ਸੱਚ ਬੋਲਦੇ ਨੇ ਜਾਂ ਲੋਕ ਆਪਣੇ ਹੱਕਾਂ ਦੀ ਮੰਗ ਕਰਦੇ ਨੇ ਤਾਂ ਉਹਨਾਂ ਲੋਕਾਂ ਨੂੰ ਇੱਕ ਗਲਤ ਨਜ਼ਰੀਏ ਤੋਂ ਕਿਉਂ ਦੇਖਿਆ ਜਾਂਦਾ ਹੈ। ਕੇਵਲ ਜਿਸ ਤਰ੍ਹਾਂ ਦੂਜੇ ਲੋਕਾਂ ਪ੍ਰਤੀ ਰਵੱਈਆ ਹੋਣਾ ਚਾਹੀਦਾ, ਜਿਸ ਤਰ੍ਹਾਂ ਬਹੁ ਗਿਣਤੀ ਪ੍ਰਤੀ ਭਾਰਤ ਦੇ ਵਿੱਚ ਜਿਹੜਾ ਭਾਰਤੀ ਸਟੇਟ ਹੈ ਉਹਦੇ ਵੱਲੋਂ ਰਵੱਈਆ ਕੀਤਾ ਜਾਂਦਾ ਹੈ, ਤਾਂ ਘੱਟ ਗਿਣਤੀਆਂ ਦੇ ਪ੍ਰਤੀ ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਗਾਂ ਨੂੰ ਲੈ ਕੇ ਵੀ ਉਸੇ ਤਰੀਕੇ ਦਾ ਇੱਕ ਬਰਾਬਰੀ ਦਾ ਦਰਜਾ ਦੇ ਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਦੇਖਿਆ ਜਾਣਾ ਚਾਹੀਦਾ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਤਮਾਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।